ਪਿਛਲੇ ਦਿਨਾਂ ਦੇ ਵਿੱਚ ਅਸੀਂ ਆਟੇ ਦਾ ਟਰੱਕ ਲੈ ਕੇ ਆਏ ਆ। ਅੱਛਾ ਸਰ। ਉਹ ਆਟੇ ਦਾ ਟਰੱਕ ਅਜੇ ਅਸੀਂ ਲੈ ਕੇ ਅਸੀਂ ਪਹੁੰਚੇ ਆ ਜੀ, ਅੱਲਾ ਦਾ ਸ਼ੁਕਰ। ਜਿਉਂ ਹੀ ਅਸੀਂ ਉਹ ਆਟੇ ਦਾ ਟਰੱਕ ਲੈ ਕੇ ਪਹੁੰਚੇ ਆ, ਅੱਗੇ ਸਾਡੀ ਗੱਡੀ ਨੂੰ ਡੱਕ ਲਿਆ ਗਿਆ ਜੀ ਜੀ ਰੋਡਾਂ ਦੇ ਉੱਤੇ। ਉਹਨਾਂ ਇੱਕ ਇੱਕ ਥੈਲਾ ਕਰਕੇ ਤੇ ਉਹਨਾਂ ਸਾਰਾ ਸਾਡਾ ਰਾਸ਼ਨ ਰਾਹ ਦੇ ਵਿੱਚ ਹੀ ਖੋ ਲਿਆ। ਉਹ ਫਿਰ ਸਾਡੇ ਕੋਲ 2-2 ਥੈਲੇ 4-4 ਥੈਲੇ ਇੱਕ ਬੰਦਾ ਲੈ ਗਿਆ, ਇੱਕ ਬੰਦਾ ਲੈ ਗਿਆ। ਉਹ ਸਾਡਾ ਟਰੱਕ ਉਹਨਾਂ ਅੱਗੇ ਆਉਣ ਹੀ ਨਹੀਂ ਦਿੱਤਾ। ਜੀ ਜੀ ਸੋ ਅੱਗੇ ਆਉਂਦਾ ਤੇ ਸਾਨੂੰ ਪਤਾ ਲੱਗਦਾ ਵੀ ਕਿਹੜੇ ਜੀ ਮੁਸਤਹਿਕ ਨੇ, ਕਿਹੜੇ ਜੀ। ਉਹ ਇਸ ਤਰ੍ਹਾਂ ਦਾ ਰਾਹ ਦੇ ਵਿੱਚ ਵੀ ਬੜੇ ਹਾਦਸਾਤ ਹੋ ਰਹੇ ਨੇ। ਜੀ ਜੀ ਅਸਲ ਦੇ ਵਿੱਚ ਇਸੇ ਤਰ੍ਹਾਂ ਮੈਂ ਜਿਹੜੇ ਰਾਸ਼ਨ ਤਕਸੀਮ ਕਰਨ ਵਾਲੇ ਨੇ ਉਹਨਾਂ ਨੂੰ ਮੈਂ ਇਹ ਗੱਲ ਆਖਾਂਗਾ, ਭਾਵੇਂ ਤੁਸੀਂ ਕਿਸੇ ਜਗ੍ਹਾ ਦੇ ਵੀ ਹੋ, ਕਿਸੇ ਵੀ ਇਲਾਕੇ ਤੋਂ ਆ ਰਹੇ ਹੋ, ਜਨੂਬੀ ਪੰਜਾਬ ਆਉਂਦੇ ਹੋ, ਸਿੰਧ ਆਉਂਦੇ ਹੋ, ਖੈਬਰ ਪਖਤੂਨਖਵਾ ਆਉਂਦੇ ਹੋ, ਕੋਟ ਮਿੱਠਨ ਆਉਂਦੇ ਹੋ, ਰੁਝਾਨ ਆਉਂਦੇ ਹੋ, ਜਾਂ ਤੁਸੀਂ ਜਿਹੜੀ ਜਗ੍ਹਾ ਤੇ ਵੀ ਜਾਂਦੇ ਹੋ, ਤੋਂਸਾ ਜਾਂਦੇ ਹੋ, ਤੁਸੀਂ ਇਸ ਤਰ੍ਹਾਂ ਕਰੋ ਕਿ ਸਿਰਫ ਔਰ ਸਿਰਫ ਜਿਹੜੇ ਰੋਡਾਂ ਦੇ ਉੱਤੇ ਬੈਠੇ ਨੇ ਉਹਨਾਂ ਵਿੱਚ ਰਾਸ਼ਨ ਤਕਸੀਮ ਨਾ ਕਰੋ। ਤੁਸੀਂ ਅਗਰ ਰਾਸ਼ਨ ਤਕਸੀਮ ਕਰਨਾ ਹੈ ਜਾਂ ਕਿਸੇ ਦੀ ਹੈਲਪ ਮਦਦ ਕਰਨੀ ਹੈ ਤਾਂ ਤੁਸੀਂ ਜਦ ਉਹ ਸਾਈਡਾਂ ਦੇ ਉੱਤੇ ਉਹਨਾਂ ਪਿੰਡਾਂ ਦੇ ਵਿੱਚ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ ਜ਼ਰੂਰਤ ਹੈ ਔਰ ਐਸੇ ਲੋਕ ਨੇ ਕਿ ਜਿਹੜੇ ਹੱਥ ਨਹੀਂ ਫੈਲਾਉਂਦੇ ਪਏ ਜਾਂ ਸ਼ਰਮ ਦੇ ਮਾਰੇ ਰੋਡ ਦੇ ਉੱਤੇ ਨਹੀਂ ਜਾਂਦੇ ਪਏ, ਇੱਜ਼ਤਦਾਰ ਲੋਕ ਕਿ ਜਿਹੜੇ ਕਤਾਰ ਦੇ ਵਿੱਚ ਲੱਗਣਾ ਆਪਣੀ ਤੋਹੀਨ ਸਮਝਦੇ ਨੇ। ਇੱਕ ਵਾਰੀ ਕੈਮਰਾ ਭਾਜੀ ਇੱਧਰ ਕੈਮਰਾ ਮਾਰੋ ਨਾ, ਇਹ ਵੇਖੋ ਇਹ ਇਲਾਕਾ। ਅਸੀਂ ਵੀ ਅਲਹਮਦੁਲਿਲਾ ਕਾਫੀ ਦਿਨਾਂ ਤੋਂ ਇੱਥੇ ਜਨੂਬੀ ਪੰਜਾਬ ਦੇ ਵਿੱਚ ਵਰਕ ਕਰਦੇ ਆਂ ਪਏ। ਚਲੋ ਅਸੀਂ ਸਿੰਧ ਵਾਲੀ ਸਾਈਡ ਤੇ ਜਾਂ ਬਲੋਚਿਸਤਾਨ ਵਾਲੀ ਸਾਈਡ ਤੇ ਗਏ ਤੇ ਨਹੀਂ, ਲੇਕਿਨ ਜੋ ਸੂਰਤ ਹਾਲ ਅਸਾਂ ਇੱਥੇ ਪਿੰਡਾਂ ਦੇ ਵਿੱਚ ਆ ਕੇ ਹੁਣ ਵੇਖਣੀ ਸ਼ੁਰੂ ਕੀਤੀ, ਇੰਤਹਾਈ ਅਫਸੋਸਨਾਕ ਸੂਰਤ ਹਾਲ ਹੈ। ਜਿੱਥੇ ਤੁਸੀਂ ਹੁਣ ਆਏ ਖੜੇ ਹੋ ਨਾ ਜੀ ਜੀ, ਇਹ ਤਾਂ ਇਹ ਏਰੀਆ ਅਸਾਂ ਤੁਹਾਨੂੰ ਪਹਿਲੇ ਵੀ ਅਰਜ਼ ਕੀਤਾ ਸੀ ਕਿ ਇੱਥੇ ਕੋਈ ਬੰਦਾ ਵੀ ਨਹੀਂ ਆਇਆ, ਠੀਕ है ना। ये साइड एरिया जो भी अगर कोई आए मुखिया हजरात उन्हें विजिट किए मेन रोड दा, ठीक है ना, उत्थे ओ लोग सी जेड़े नौसरबाद आखो ठग आखो या जो भी आखो जिथे जेड़ा मिलिया जी जी बिल्कुल ये ओ लोग हैं कि जेड़े शर्म दे मारे नहीं किथे वेंदे ने किथे नुकसान भी ज्यादा इन्हें दा, हकदार भी ये लोग हैं। असेदी कतार जज तणी असा ना लगन तरीक नहीं ते ना किथाई 3 तारीख है सारा। ਜਿਹੜੇ ਰਾਸ਼ਨ ਤਕਸੀਮ ਕਰਨ ਵਾਸਤੇ ਆਉਂਦੇ ਨੇ ਉਹਨਾਂ ਨੂੰ ਮੈਂ ਆਖਾਂਗਾ ਕਿ ਆਪਣੇ ਨਾਲ ਥੋੜੀ ਜਿਹੀ ਸਿਕਿਉਰਿਟੀ ਲੈ ਲਵੋ ਜਾਂ ਸਿਕਿਉਰਿਟੀ ਹੋਵੇ ਜਾਂ ਨਾ ਆਪਣੀ ਤੋਂ ਹੋਵੇ ਆਪਣੇ ਯਾਨੀ ਕਿ 1122 ਵਾਲਿਆਂ ਕੋਲੋਂ, ਆਰਮੀ ਵਾਲਿਆਂ ਕੋਲੋਂ, ਪੁਲਿਸ ਵਾਲਿਆਂ ਕੋਲੋਂ, ਕਿਸੇ ਨਾ ਕਿਸੇ ਕੋਲੋਂ ਤੁਸੀਂ ਹੈਲਪ ਮਦਦ ਲੈ ਲਓ ਇਸ ਮਾਮਲੇ ਦੇ ਵਿੱਚ, ਕਿਉਂਕਿ ਇਸ ਤਰ੍ਹਾਂ ਬੜਾ ਔਖਾ ਹੋ ਜਾਂਦਾ ਕੰਮ। ਹੱਤਾ ਕਿ ਕੱਪੜੇ ਪਾੜ ਛੱਡਦੇ ਨੇ, ਹੱਤਾ ਕਿ ਤੁਹਾਡੀਆਂ ਜੇਬਾਂ ਖਾਲੀ ਕਰ ਛੱਡਦੇ ਨੇ, ਲਹੂ ਲੁਹਾਨ ਕਰ ਛੱਡਦੇ ਨੇ, ਤੁਹਾਡੇ ਕੋਲ ਜਿਹੜੀਆਂ ਚੀਜ਼ਾਂ ਨੇ ਖੋਹ ਲੈਂਦੇ ਨੇ, ਮੋਬਾਈਲ ਸਮੇਤ, ਪਰਸ ਸਮੇਤ ਹਰ ਚੀਜ਼ ਖੋਹ ਲੈਂਦੇ ਨੇ। ਮੈਂ ਇਸ ਟਾਈਮ ਜਨੂਬੀ ਪੰਜਾਬ ਦੇ ਵਿੱਚ ਮੌਜੂਦ ਹਾਂ।